ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਸਹਿਯੋਗੀ ਨਾਸਿਰ ਅਲੀ ਜੀ, ਜੋ ਕਿ ਇਸ ਸਮੇਂ ਪਾਕਿਸਤਾਨ ਕਰਤਾਰਪੁਰ ਸਾਹਿਬ ਮੌਜੂਦ ਨੇ। ਦੱਸਣਗੇ ਜੀ ਸਾਨੂੰ ਅੱਖੀ ਜਿਠਾਲ। ਕਰਦੇ ਹਾਂ ਜੀ ਗੱਲਬਾਤ। ਨਾਸਿਰ ਜੀ, ਸਵਾਗਤ ਹੈ ਤੁਹਾਡਾ। जी बहुत शुक्रिया तुहाडा। मैं इस वक्त करतारपुर मौजूद हाँ, करतारपुर की हेठली साइड ते मौजूद हाँ, जिथों मैं देख सकदा कि पाकिस्तान ते इंडिया दे विच जिहड़ी एक लकीर वजी हुई है वो सानू साफ नज़र आ रही है, लेकिन वो लकीर की अहमियत जिहड़ी हैगी है वो फुल खत्म हो गई है, क्योंकि जिन्ने भी यात्री जिहड़े हैगे ने, जिन्ने भी सिख भाई हैगे ने, वो आ रहे ने, जिहड़े पहली बारी आ रहे ने उस टाइम पाकिस्तान की धरती ते उतरते ही सजदा कर रहे ने, चुम रहे ने, मत्था टेक रहे ने। जबकि जिहड़े दूजी बारी आ रहे ने वो सानू आके गले मिल रहे ने, क्योंकि सानू पहले भी जानते हैं, पिछले साल भी आए है, विसाखी ते भी आए है। लेकिन जो पहले लोग पहली दफा आ रहे हैं उन्होंने जो फीलिंग्स है, जज्बात है, मैं उन्होंने बयान नहीं कर सकता, क्योंकि खाना काबा तरह मोतबर जी जगह हैगी है, उस तरह जिस तरह मुसलमानों वास्ते खाना काबा है, उस तरह करतारपुर लांघा ननकाना साहब जोड़ा है वो सिख भाइयों वास्ते खाना काबा जिन्नी अहमियत रखता है। तो जिन्ने भी लोग आ रहे हैं बड़े खुश ने, उन्होंने फीलिंग्स, उन्होंने जज्बात जोड़े ने वो मुकाबले बयान ने जी। 20 ਮਹੀਨਿਆਂ ਬਾਅਦ ਖੁੱਲਿਆ ਜੀ ਕਰਤਾਰਪੁਰ ਸਾਹਿਬ ਦਾ ਲਾਂਘਾ। ਜਿੰਨੇ ਵੀ ਪੰਜਾਬ ਦੇ ਵਿੱਚ ਸਿੱਖ ਭਾਈਚਾਰਾ ਬਸਦਾ ਹੈ ਬਹੁਤ ਜ਼ਿਆਦਾ ਐਕਸਾਈਟਿਡ ਸੀਗਾ ਕਿ ਕਦੋਂ ਲਾਂਘਾ ਖੁੱਲੇ ਤੇ ਕਦੋਂ ਉਹ ਗੁਰੂ ਨਾਨਕ ਸਾਹਿਬ ਜੀ ਦੇ ਨਤਮਸਤਕ ਹੋਣ ਜਾ ਕੇ। ਤੇ ਜਿਹੜਾ ਗੁਰਪੁਰਬ ਹੈ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਕੱਲ ਮਨਾਇਆ ਜਾ ਰਿਹਾ। ਨਾਸਿਰ, ਸੋ ਕਹੀਓ ਜਿਹੀਆਂ ਤਿਆਰੀਆਂ ਕੀਤੀਆਂ ਗਈਆਂ ਨੇ? हाँ जी बिल्कुल, कल मनाया जा रहा है तो ਉਹਦੇ ਵਾਸਤੇ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਪਹਿਲੇ ਨਾਲੋਂ ਜ਼ਿਆਦਾ ਜਿਹੜੀਆਂ ਹੈਗੀਆਂ ਭਰਪੂਰ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਨੇ, ਕਿਉਂਕਿ 20 ਮਹੀਨੇ ਬਾਅਦ ਕਰੋਨਾ ਵਾਇਰਸ ਦੀ ਵਜ੍ਹਾ ਤੋਂ, ਕੋਵਿਡ ਦੀ ਵਜ੍ਹਾ ਤੋਂ ਸਾਰਾ ਕੁਝ ਬੰਦ ਸੀ। ਜਿਹੜਾ ਨਨਕਾਣਾ ਸਾਹਿਬ ਸੀ, ਦਰਬਾਰ ਸਾਹਿਬ ਸੀ, ਉਹ ਵੀ ਬੰਦ ਕੀਤਾ ਹੋਇਆ ਸੀ, ਤੇ ਜਿਹੜਾ ਆਮ ਲੋਕਾਂ ਵਾਸਤੇ ਜਿਹੜਾ ਉਹ ਖੋਲਿਆ ਨਹੀਂ ਸੀ ਹੈਗਾ। ਹੁਣ ਤੇ ਆਮ ਲੋਕ ਜਿਹੜੇ ਹੈਗੇ ਨੇ ਉਹ ਵੀ ਜਾ ਰਹੇ ਨੇ, ਤੇ ਤਿਆਰੀਆਂ ਜਿਹੜੀਆਂ ਫੁੱਲ ਅਰੂਜ ਤੇ ਨੇ। ਲਾਈਟਾਂ ਲਗਾਈਆਂ ਗਈਆਂ ਨੇ, ਉਸ ਤੋਂ ਬਾਅਦ ਬਹੁਤ ਜ਼ਿਆਦਾ ਸਫਾਈ ਤੋਂ ਬਾਅਦ ਰੰਗ ਰੋਗਨ ਕੀਤਾ ਜਾ ਰਿਹਾ ਹੈ, ਤੇ ਜਿੰਨਾ ਵੀ ਮਾਡਲ ਹੈਗਾ, ਜਿੰਨਾ ਵੀ ਪੂਰੀ ਬਿਲਡਿੰਗ ਹੈਗੀ ਉਹਨੂੰ ਬੜੇ ਖੂਬਸੂਰਤ ਤਰੀਕੇ ਦੇ ਨਾਲ ਮੇਨਟੇਨ ਕੀਤਾ ਜਾ ਰਿਹਾ, ਤੇ ਤਜ਼ੀਨੋ ਆਰਾਇਸ਼ ਕੀਤੀ ਜਾ ਰਹੀ ਹੈ, ਉਹਨੂੰ ਤਿਆਰ ਕੀਤਾ ਜਾ ਰਿਹਾ। ਤੇ ਉਸ ਤੋਂ ਬਾਅਦ ਤੁਸੀਂ 20 ਮਹੀਨੇ ਦੀ ਗੱਲ ਕਰ ਰਹੇ ਸੀ, ਤੇ ਉਹ 20 ਮਹੀਨਾ ਇੱਕ ਬੜਾ ਸਬਰ ਅਜ਼ਮਾ ਸੀ। ਤਕਰੀਬਨ 2 ਸਾਲ ਬਣਦੇ ਨੇ, ਇਹ ਬੜਾ ਸਬਰ ਅਜ਼ਮਾ ਇਹ ਪਹਿਲੂ ਹੈਗਾ ਸੀ। ਇਸ ਪਹਿਲੂ ਤੋਂ ਲੰਘਦੇ ਹੋਏ ਜਿਹੜੇ ਅਸੀਂ ਖੁਦ ਵੀ ਜਿਹੜੇ ਬੜਾ ਪਰੇਸ਼ਾਨ ਸੀ ਕਿ ਕਿਸ ਤਰੀਕੇ ਨਾਲ ਜਿਹੜੀ ਬਿਮਾਰੀ ਹੈਗੀ, ਜਿਹੜੀ ਵਬਾ ਹੈਗੀ ਹੈ, ਖਤਮ ਹੋਵੇ, ਤੇ ਉਸੇ ਤਰੀਕੇ ਨਾਲ ਅਸੀਂ ਆਪਣੇ ਭਾਈਆਂ ਨੂੰ, ਸਿੱਖ ਭਾਈਆਂ ਨੂੰ ਜਿਹੜੇ ਉਧਰੋਂ ਆ ਰਹੇ ਨੇ, ਜਿਹੜੇ ਇੱਧਰੋਂ ਜਾ ਰਹੇ ਨੇ, ਅਸੀਂ ਉਹਦਾ ਖੁੱਲ ਕੇ ਮਿਲ ਸਕੀਏ। ਅੱਜ ਨਾਰੋਵਾਲ 'ਚ ਮੈਂ ਮੌਜੂਦ ਹਾਂ। ਨਾਰੋਵਾਲ ਦੇ ਨਾਲ ਜਿਹੜਾ ਹੈਗਾ ਇਹ ਬਾਰਡਰ ਹੈ, ਤੇ ਇਹਨੂੰ ਅਸੀਂ ਕਰਤਾਰਪੁਰ ਕਹਿੰਦੇ ਨੇ। ਸਾਡੇ ਇਸ ਜਿਹੜੇ ਨੇਟਿਵ ਲੋਕ ਹੈਗੇ ਨੇ, ਜਿਹੜੇ ਲੋਕਲ ਲੋਕ ਹੈਗੇ ਨੇ, ਉਹਨੂੰ ਨਾਰੋਵਾਲ ਕਰਤਾਰਪੁਰ ਬਾਰਡਰ ਕਹਿੰਦੇ ਹੈਗੇ ਨੇ। ਤੇ ਮੈਂ ਉੱਥੇ ਮੌਜੂਦ ਹੈਗਾ, ਤੇ ਉੱਥੇ ਸਭ ਤੋਂ ਅੱਛੀ ਚੀਜ਼ ਜਿਹੜੀ ਹੈਗੀ, ਜਿਹੜੀ ਨਜ਼ਰ ਆ ਰਹੀ ਉਹ ਇਹ ਵੇ ਕਿ ਜਿੰਨੇ ਵੀ ਸਿੱਖ ਯਾਤਰੀ ਆ ਰਹੇ ਨੇ ਉਹ ਬਿਲਕੁਲ ਵੀ ਇਸ ਤਰ੍ਹਾਂ ਅਨਕੰਫਰਟੇਬਲ ਫੀਲ ਨਹੀਂ ਕਰ ਰਹੇ। ਬਿਲਕੁਲ ਵੀ ਉਹਨਾਂ ਨੂੰ ਏਦਾਂ ਨਹੀਂ ਲੱਗ ਰਿਹਾ ਕਿ ਅਸੀਂ ਕਿਸੇ ਪਰਾਏ ਮੁਲਕ 'ਚ ਆ ਰਹੇ ਹਾਂ, ਅਸੀਂ ਕਿਸੇ ਪਰਾਏ ਦੇਸ਼ 'ਚ ਆ ਰਹੇ ਹੈਗੇ। ਉਹ ਜਿੰਨੇ ਵੀ ਆ ਰਹੇ ਆਪਣੇ ਘਰ ਤਰ੍ਹਾਂ ਫੁੱਲ ਸੀਨਾ ਚੌੜਾ ਕਰਕੇ, ਫੁੱਲ ਠਾਠ ਬਾਠ ਨਾਲ ਤਿਆਰ ਸ਼ਿਆਰ ਹੋ ਕੇ, ਖੁਸ਼ਬੂਆਂ ਲਾ ਕੇ, ਕੱਪੜੇ ਆਪਣੇ ਚੁੱਕ ਕੇ ਉਹ ਆ ਰਹੇ ਨੇ, ਇਸੇ ਤਰੀਕੇ ਨਾਲ ਜਿੱਦਾਂ ਕੋਈ ਬੰਦਾ ਆਪਣੇ ਘਰ ਆਉਂਦਾ ਹੈਗਾ। ਤੇ ਜਿੰਨੇ ਵੀ ਸਾਡੇ ਮਤਲਬ ਸਿੱਖ ਭਾਈ ਹੈਗੇ ਨੇ, ਜਿੰਨੇ ਵੀ ਯਾਤਰੀ ਹੈਗੇ ਨੇ, ਜਦੋਂ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਤਾਂ ਜਜ਼ਬਾਤ ਦੇ ਨਾਲ ਅੱਖਾਂ ਜਿਹੜੀਆਂ ਨਮ ਹੋ ਜਾਂਦੀਆਂ। ਉਹਨਾਂ ਨੇ ਦੱਸਦੇ ਹੋਏ ਕਿ ਸਾਡੀਆਂ ਕੀ ਫੀਲਿੰਗਸ ਨੇ, ਕੀ ਜਜ਼ਬਾਤ ਨੇ। ਇੱਕ ਬਹੁਤ ਵੱਡਾ ਇਨੀਸ਼ੀਏਟਿਵ ਸੀ ਜਦੋਂ ਇਮਰਾਨ ਖਾਨ ਸਾਹਿਬ ਨੇ ਕਰਤਾਰਪੁਰ ਬਾਰਡਰ ਖੋਲਿਆ ਸੀ, ਇੱਕ ਬਹੁਤ ਵੱਡਾ ਕਦਮ ਸੀ। ਤੇ ਇਸ ਕਦਮ ਨੂੰ ਨਾ ਸਿਰਫ ਪਾਕਿਸਤਾਨ ਦੇ ਵਿੱਚ ਬਲਕਿ ਪੂਰੀ ਦੁਨੀਆ 'ਚ ਸਰਾਹਿਆ ਜਾਂਦਾ। ਹਾਂ, ਕੁਝ ਅਨਾਸਰ ਹੈਗੇ ਨੇ ਜਿਹੜੇ ਏਦਾਂ ਦੀਆਂ ਗੱਲਾਂ ਕਰਦੇ ਨੇ ਕਿ ਬੰਦ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ। ਉਹਨੂੰ ਅਸੀਂ ਡਿਸਕਸ ਕਦੀ ਵੀ ਨਹੀਂ ਕਰਾਂਗੇ, ਕਿਉਂਕਿ ਸਾਡੇ ਲੋਕਲ ਪਾਕਿਸਤਾਨੀ ਹੈਗੇ ਨੇ, ਜਿੰਨੇ ਵੀ ਪਾਕਿਸਤਾਨੀ ਹੈਗੇ ਨੇ ਉਹ ਬਹੁਤ ਖੁਸ਼ ਹੁੰਦੇ ਨੇ। ਜਿੰਨੇ ਵੀ ਇੰਡੀਆ ਦੇ ਵਿੱਚੋਂ ਜਾਂ ਬਾਕੀ ਮੁਲਕਾਂ ਤੋਂ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਹੋਈਆਂ ਨੇ, ਉਹਨਾਂ ਸੰਗਤਾਂ ਦੇ ਨਾਲ ਬਾਜ਼ਾਰਾਂ 'ਚ ਜਾਂਦੇ ਹੈਗੇ ਨੇ, ਸ਼ਾਪਿੰਗ ਕਰਦੇ ਹੈਗੇ ਨੇ। ਅਸੀਂ ਇੰਡੋਜ਼ ਟੀਵੀ ਵੱਲੋਂ ਜਿਹੜਾ ਹੈਗਾ ਇਹ ਸਾਰਾ ਕੁਝ ਤੁਹਾਨੂੰ ਜਿਹੜਾ ਕੱਲ ਤੋਂ ਅਸੀਂ ਦਿਖਾਉਣਾ ਸ਼ੁਰੂ ਕਰਾਂਗੇ। ਜਿੰਨੇ ਵੀ ਲੋਕ ਇੱਥੇ ਹੈਗੇ ਨੇ, ਜਿੰਨੇ ਵੀ ਯਾਤਰੀ ਹੈਗੇ ਨੇ, ਉਹਨਾਂ ਦੇ ਨਾਲ ਗੱਲਬਾਤ ਵੀ ਜਿਹੜੀ ਹੈਗੀ ਅਸੀਂ ਟੈਲੀਕਾਸਟ ਕਰਾਂਗੇ। ਜੀ ਬਿਲਕੁਲ। ਦਰਸ਼ਕਾਂ ਨੂੰ ਦੱਸ ਦੇ ਕਿ ਜੇਕਰ ਤੁਸੀਂ ਕਰਤਾਰਪੁਰ ਸਾਹਿਬ ਕਿਸੇ ਕਾਰਨ ਨਹੀਂ ਜਾ ਪਾਏ ਹੋ ਤਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਜਾਣਗੀਆਂ ਜੀ ਕਰਤਾਰਪੁਰ ਸਾਹਿਬ ਦੀਆਂ, ਕੀ ਗਤੀਵਿਧੀਆਂ ਹੋ ਰਹੀਆਂ ਨੇ, ਕਿੰਨੀ ਕੁ ਸੰਗਤ ਆ ਰਹੀ ਹੈ, ਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਸਰਕਾਰ ਵੱਲੋਂ ਕਿਹੋ ਜਿਹੇ ਪ੍ਰਬੰਧ ਕੀਤੇ ਗਏ ਨੇ। ਨਾਸਰ ਜੀ, ਗੱਲ ਕਰਦੇ ਹਾਂ ਜੀ ਅਫਗਾਨਿਸਤਾਨ ਤੇ ਪਾਕਿਸਤਾਨ ਦੀ ਬੱਸ ਸੇਵਾ ਸ਼ੁਰੂ ਹੋਈ ਹੈ ਜੀ, ਕਿਹੋ ਜਿਹੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਨੇ? हाँ जी बिल्कुल,
2016 ਤੋਂ ਇਹ ਦੋਸਤੀ ਬੱਸ ਨਾਮ ਦੀ ਸਰਵਿਸ ਜਿਹੜੀ ਸੀ ਪਾਕਿਸਤਾਨ ਤੇ ਅਫਗਾਨਿਸਤਾਨ 'ਚ ਚੱਲਦੀ ਸੀ 2016 ਤੱਕ। 2016 ਤੋਂ ਬਾਅਦ ਇੱਥੇ ਪਾਬੰਦੀ ਲਾ ਦਿੱਤੀ ਗਈ ਸੀ। ਉਹਦੀ ਵਜ੍ਹਾ ਹੈਗੀ ਕਿ ਤੁਰਖਮ ਬਾਰਡਰ ਜਿਹੜਾ ਹੈਗਾ ਪਾਕਿਸਤਾਨ ਤੇ ਅਫਗਾਨਿਸਤਾਨ ਦਾ, ਜਿਹੜਾ ਤੁਰਖਮ ਬਾਰਡਰ ਨੇ ਉੱਥੋਂ ਕੁਝ ਦਹਿਸ਼ਤੀ ਟੈਰਰਿਸਟ ਅਟੈਕਸ ਹੋਏ ਸੀ ਪਾਕਿਸਤਾਨ ਦੇ ਵਿੱਚ ਵੀ ਤੇ ਅਫਗਾਨਿਸਤਾਨ ਦੇ ਵਿੱਚ ਵੀ। ਅਫਗਾਨਿਸਤਾਨ ਨੇ ਇਲਜ਼ਾਮ ਲਗਾਇਆ ਕਿ ਪਾਕਿਸਤਾਨ ਜੋ ਕੁਝ ਜਿਹੜੇ ਹੈਗੇ ਲੋਕ, ਮਿਲਟਰੀ ਦੇ ਕੁਝ ਲੋਕ ਜਿਹੜੇ ਇਨਵੋਲਵ ਹੈਗੇ ਨੇ, ਉਹ ਇੱਧਰ ਜਿਹੜੀ ਦਹਿਸ਼ਤਗਰਦੀ ਕਾਰਵਾਈ, ਟੈਰਰਿਸਟ ਕਾਰਵਾਈਆਂ ਕਰਵਾਉਂਦੇ ਹੈਗੇ ਨੇ। ਜਦਕਿ ਪਾਕਿਸਤਾਨ ਦਾ ਇਹ ਮੌਕਫ ਹੁੰਦਾ ਸੀ ਕਿ ਜਿੰਨੇ ਵੀ ਦਹਿਸ਼ਤਗਰਦੀ ਦਾ APS ਦਾ ਅਗਰ ਅਸੀਂ ਹਮਲਾ ਕਹਿ ਦਈਏ, ਆਰਮੀ ਪਬਲਿਕ ਸਕੂਲ ਦਾ 2016 ਚ ਹੋਣ ਵਾਲਾ, ਤੇ ਉਹ ਵੀ ਪਾਕਿਸਤਾਨ ਨੇ ਵੀ ਇਹੀ ਮੌਕਫ ਇਖਤਿਆਰ ਕੀਤਾ ਸੀ ਕਿ ਜਿੰਨੇ ਵੀ ਦਹਿਸ਼ਤਗਰਦ ਸੀ ਉਹ ਅਫਗਾਨਿਸਤਾਨ ਦੇ ਤੁਰਖਮ ਬਾਰਡਰ ਦੇ ਜ਼ਰੀਏ ਪਾਕਿਸਤਾਨ ਚ ਦਾਖਲ ਹੋਇਆ। ਇਸ ਪਹਿਲੂ ਦੇ ਪੇਸ਼ ਨਜ਼ਰ ਇਹ ਬੱਸ ਸਰਵਿਸ ਬੰਦ ਕਰ ਦਿੱਤੀ ਗਈ ਸੀ। ਦੋਸਤੀ ਨਾਮ ਤੋਂ ਬੱਸ ਸਰਵਿਸ ਸੀ, ਇਹਨੂੰ ਦੁਬਾਰਾ ਖੋਲਿਆ ਗਿਆ ਹੈ। ਤਾਲਿਬਾਨ ਦੇ ਜਿਹੜੇ ਵਜ਼ੀਰ ਖਾਰਜਾ ਬਣਾਏ ਗਏ ਨੇ ਮੁਤਕੀ ਸਾਹਿਬ, ਉਹ ਮੁਤਕੀ ਸਾਹਿਬ ਇੱਥੇ ਆਏ ਸੀ ਇਸਲਾਮਾਬਾਦ ਆ ਕੇ, ਤੇ ਉਹਨਾਂ ਨੇ ਸਾਡੇ ਜਿੰਨੇ ਫੋਰਨ ਮਿਨਿਸਟਰ ਹੈਗੇ ਉਹਨਾਂ ਨੂੰ ਮਿਲ ਕੇ ਤੇ ਇਹ ਬੱਸ ਸਰਵਿਸ ਦੁਬਾਰਾ ਸ਼ੁਰੂ ਕਰਨ ਦੀ ਦਰਖਾਸਤ ਕੀਤੀ। ਫਿਰ ਉਹਨਾਂ ਨੇ ਇੱਕ ਅੱਛੇ ਗੈਸਚਰ ਦੇ ਨਾਲ, ਇੱਕ ਅੱਛੇ ਰਵੱਈਏ ਦੇ ਨਾਲ ਜਿਹੜਾ ਹੈਗਾ ਉਹ ਬੱਸ ਸਰਵਿਸ ਦੁਬਾਰਾ ਸ਼ੁਰੂ ਕਰ ਦਿੱਤੀ ਗਈ। ਇਹ ਬੱਸ ਸਰਵਿਸ ਜਿਹੜੀ ਹੈਗੀ ਇਹ ਪਿਸ਼ਾਵਰ, ਪਾਕਿਸਤਾਨ ਦਾ ਜਿਹੜਾ ਸੂਬਾ ਸਰਹੱਦ ਹੈਗਾ, ਉਹਦਾ ਸ਼ਹਿਰ ਪਿਸ਼ਾਵਰ ਹੈਗਾ, ਪਿਸ਼ਾਵਰ ਤੋਂ ਸ਼ੁਰੂ ਹੁੰਦੀ ਹੈ। ਪਿਸ਼ਾਵਰ ਦੀ ਖਾਨੂਕੂ ਮਾਰਕੀਟ ਹੈ, ਖਾਨੂਕੂ ਮਾਰਕੀਟ ਚ ਸ਼ੁਰੂ ਹੋ ਕੇ ਜਲਾਲਾਬਾਦ ਅਫਗਾਨਿਸਤਾਨ ਤੱਕ ਇਹ ਬੱਸ ਸਰਵਿਸ ਹੈਗੀ ਹੈ। ਇਸ ਬੱਸ ਸਰਵਿਸ ਨੂੰ ਖੋਲਣ ਦਾ ਮਕਸਦ ਸਿਰਫ ਇਹ ਹੈਗਾ ਕਿ ਜਿੰਨੇ ਵੀ ਅਫਗਾਨੀ ਭਾਈ ਇੱਥੇ ਮੌਜੂਦ ਨੇ ਪਾਕਿਸਤਾਨ ਦੇ ਵਿੱਚ, ਜਿਹੜੇ ਖਰਾਬ ਹਾਲਾਤ ਦੀ ਵਜ੍ਹਾ ਤੋਂ ਇੱਥੇ ਰਹਿਣ ਤੇ ਮਜਬੂਰ ਸੀ, ਇੱਥੇ ਬਿਜ਼ਨਸ ਕਰ ਰਹੇ ਸੀ, ਕੰਮ ਕਰ ਰਹੇ ਸੀ, ਮਜ਼ਦੂਰੀ ਕਰ ਰਹੇ ਸੀ, ਉਹ ਆਸਾਨੀ ਦੇ ਨਾਲ ਆਪਣੇ ਮੁਲਕ ਦੇ ਵਿੱਚ ਟਰੈਵਲ ਕਰ ਸਕਣ, ਜਾਣ ਸਕਣ, ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕਣ। ਉਸ ਤੋਂ ਇਲਾਵਾ ਦੂਸਰਾ ਪਹਿਲੂ ਜਿਹੜਾ ਹੈਗਾ ਉਹ ਇਕਨੋਮੀ ਦੇ ਨਾਲ ਜੋੜ ਦਿੱਤਾ ਗਿਆ ਇਸ ਬੱਸ ਸਰਵਿਸ ਨੂੰ। ਜਿਹੜਾ ਸਭ ਤੋਂ ਅੱਛਾ ਪਹਿਲੂ ਹੈਗਾ ਉਹ ਕੀ ਹੈਗਾ ਜੀ, ਕਿ ਜਿੰਨੇ ਵੀ ਲੋਕ ਇਧਰੋਂ ਉਧਰ ਜਾ ਰਹੇ ਨੇ ਉਹ ਟੈਕਸ ਫ੍ਰੀ ਇੱਕ ਦੂਜੇ ਨਾਲ ਟ੍ਰੇਡ ਕਰ ਸਕਣਗੇ। ਇਹ ਪੁਆਇੰਟ ਜਿਹੜਾ ਹੈਗਾ, ਮੈਂ ਹਮੇਸ਼ਾ ਇਸ ਪੁਆਇੰਟ ਦੀ ਹਮਾਇਤ ਕਰਾਂਗਾ। ਬੇਸ਼ੱਕ ਅਫਗਾਨਿਸਤਾਨ ਦੇ ਵਿੱਚ ਟੈਰਰਿਸਟ ਚੀਜ਼ਾਂ ਹੁੰਦੀਆਂ ਨੇ, ਬੇਸ਼ੱਕ ਤਾਲਿਬਾਨ ਦੀ ਹੁਕੂਮਤ ਹੈ ਜਿਹੜੀ ਕਿਸੇ ਵਾਸਤੇ ਵੀ ਠੀਕ ਨਹੀਂ, ਲੇਕਿਨ ਮੈਂ ਇਸ ਪੁਆਇੰਟ ਨੂੰ ਜਿਹੜਾ ਹੈਗਾ ਐਪਰੀਸ਼ੀਏਟ ਕਰਾਂਗਾ। ਮੈਂ ਚਾਹੁੰਦਾ ਪੂਰੀ ਦੁਨੀਆ 'ਚ ਪੂਰੀ ਦੁਨੀਆ ਬਾਰਡਰ ਫ੍ਰੀ ਹੋਣੀ ਚਾਹੀਦੀ ਹੈ। ਬਾਰਡਰ ਪੂਰੀ ਦੁਨੀਆ 'ਚ ਨਹੀਂ ਹੋਣਾ ਚਾਹੀਦਾ। ਇੱਕ ਬਹੁਤ ਅੱਛੀ ਕਾਟਨ ਪਾਕਿਸਤਾਨ 'ਚ ਬਣਦੀ ਹੈ, ਉਹ ਪਾਕਿਸਤਾਨ 'ਚ ਤਿਆਰ ਹੋ ਕੇ ਜਾਂਦੀ ਹੈ ਦੁਬਈੋਂ ਟੈਗ ਲੱਗ ਕੇ ਜਾਂਦੀ ਹੈ ਇੰਡੀਆ ਚੋਂ ਬੰਬਈ ਜਾ ਕੇ ਜਿਹੜਾ ਐਂਡ ਕੰਜ਼ਿਊਮਰ ਹੁੰਦਾ, ਆਮ ਬੰਦੇ ਤੱਕ ਕਾਟਨ ਪਹੁੰਚਦੀ 1000 ਰੁਪਏ ਦੀ ਹੋ ਜਾਂਦੀ ਹੈ, ਜਿਹੜੀ ਸਾਡੇ ਇੱਥੋਂ 300 ਰੁਪਏ ਦੀ ਜਾਂਦੀ ਹੈ। ਤੇ ਅਗਰ ਅਸੀਂ ਬਾਰਡਰ ਫ੍ਰੀ ਦੁਨੀਆ ਹੋਵੇ, ਅਸੀਂ ਇੰਡੀਆ ਦੇ ਨਾਲ ਅੱਛੇ ਤਾਲੁਕਾਤ ਹੋਏ ਤੇ ਅਸੀਂ ਬਾਰਡਰ ਪਾਰ ਕਰਕੇ ਉਹੀ 300 ਦੀ ਸ਼ਾਇਦ 300 ਦੀ ਫੜਾ ਦਈਏ ਜੀ। ਇੱਕ ਬਹੁਤ ਅੱਛਾ ਨਮਕ ਪਾਕਿਸਤਾਨ 'ਚ ਬਣ ਰਿਹਾ, ਪਿੰਕ ਸਾਲਟ, ਉਹ ਇੱਥੇ ਸਾਡੇ 1 ਰੁਪਏ ਕਿਲੋ ਆ। ਉਹ 1 ਰੁਪਏ ਕਿਲੋ ਸਾਲਟ ਜਿਹੜਾ ਹੈਗਾ ਉਹ ਦੁਬਈ ਜਾ ਕੇ ਕਿਸੇ ਹੋਰ ਮੁਲਕ 'ਚ ਜਾ ਕੇ ਪੈਕਟਾਂ 'ਚ ਅੱਛੀ ਪੈਕਿੰਗ 'ਚ ਤਿਆਰ ਹੋ ਕੇ ਇੰਡੀਆ ਦੇ ਵਿੱਚ ਜਿਹੜਾ 100 ਰੁਪਏ ਕਿਲੋ ਵਿਕ ਰਿਹਾ ਹੈਗਾ। ਉਹਦੀ ਵਜ੍ਹਾ ਕੀ ਹੈਗੀ? ਉਹਦੀ ਵਜ੍ਹਾ ਸਿਰਫ ਇਹ ਕਿ ਜਿਹੜੀ ਬਾਕੀ ਸਰਮਾਇਆਦਾਰਾਂ ਨਾਲ ਕੁਫਤਾ ਹੈਗੀਆਂ ਨੇ, ਜਿਹੜੀ ਅਮੀਰ ਤਬਕਾ ਹੈਗਾ ਉਹ ਪੈਸੇ ਕਮਾ ਰਿਹਾ ਵਾ, ਐਂਡ ਕੰਜ਼ਿਊਮਰ ਮਰ ਰਿਹਾ, ਮੇਰੇ ਵਰਗਾ ਬੰਦਾ ਮਰ ਰਿਹਾ, ਐਂਡ ਜਿਹਨੂੰ ਚੀਜ਼ ਮਹਿੰਗੀ ਮਿਲਣੀ ਹੈਗੀ ਹੈ। ਤੇ ਦੂਸਰਾ ਪਹਿਲੂ ਇਹੀ ਨਿਕਲ ਰਿਹਾ ਹੈਗਾ ਕਿ ਅਫਗਾਨਿਸਤਾਨ ਤੋਂ ਜਦੋਂ ਪਾਕਿਸਤਾਨ ਲੋਕ ਜਾ ਰਹੇ ਨੇ ਜਾਂ ਪਾਕਿਸਤਾਨ ਤੋਂ ਅਫਗਾਨਿਸਤਾਨ ਜਾ ਰਹੇ ਨੇ, ਟ੍ਰੀਟ ਕਰ ਰਹੇ ਨੇ। ਅਫਗਾਨਿਸਤਾਨ 'ਚ ਬਹੁਤ ਅੱਛਾ ਕੰਧਾਰੀ ਅਨਾਰ ਹੁੰਦਾ ਹੈਗਾ, ਜਿਹੜਾ ਅਸੀਂ ਖਾਬ 'ਚ ਸੋਚਦੇ ਹੁੰਦੇ ਸੀ ਕਿ 400 ਰੁਪਏ ਕਿਲੋ 500 ਰੁਪਏ ਕਿਲੋ ਅਸੀਂ ਕਿੱਦਾਂ ਖਰੀਦਾਂਗੇ, ਉਹ ਇਸ ਟਾਈਮ 70 ਤੋਂ 80 ਰੁਪਏ ਕਿਲੋ ਹੋਇਆ ਜੇ। ਕਿਉਂ? ਕਿਉਂਕਿ ਉੱਥੋਂ ਆਂਦਾ ਹੈ, ਡਿਊਟੀ ਫ੍ਰੀ ਟੈਕਸ, ਕੋਈ ਟੈਕਸ ਨਹੀਂ ਲੱਗ ਰਿਹਾ, ਉੱਥੋਂ ਚੁੱਕ ਕੇ ਸਿੱਧਾ ਪਾਕਿਸਤਾਨ ਜਾ ਰਿਹਾ ਹੈ ਆ ਕੇ, ਤੇ ਜਿਹੜਾ ਪਾਕਿਸਤਾਨ ਦੇ ਵਿੱਚ ਰੇਹੜੀਆਂ ਦੇ ਉੱਤੇ 70-80 ਰੁਪਏ ਕਿਲੋ ਵਿਕ ਰਿਹਾ। ਬਹੁਤ ਅੱਛਾ ਅਫਗਾਨਿਸਤਾਨ 'ਚ ਕੇਲਾ ਜਿਹੜਾ ਪ੍ਰੋਡਿਊਸ ਹੋ ਰਿਹਾ, ਉਹ ਇੱਥੇ ਆ ਕੇ 40 ਰੁਪਏ ਦਰਜਨ, ਯਾਨੀ 3 ਰੁਪਏ ਦਾ ਇੱਕ ਕੇਲਾ ਜਿਹੜਾ ਹੈਗਾ ਉਹ ਇੱਥੇ ਫਰੋਖਤ ਹੋ ਰਿਹਾ। ਬਹੁਤ ਅੱਛਾ ਸੇਬ ਜਿਹੜਾ ਹੈਗਾ ਕੰਧਾਰੀ ਸੇਬ, ਉੱਥੇ ਅਫਗਾਨਿਸਤਾਨ ਦੇ ਵਿੱਚ, ਉਹ ਪਾਕਿਸਤਾਨ ਦੇ ਵਿੱਚ ਇੱਥੇ ਆ ਕੇ 50 ਰੁਪਏ ਕਿਲੋ ਵਿਕ ਰਿਹਾ ਹੈਗਾ। ਇਹ ਚੀਜ਼ਾਂ ਇੱਕ ਅੱਛਾ ਗੈਸਚਰ ਹੈਗਾ, ਚਲੋ ਲੋਕਾਂ ਨੂੰ ਫਾਇਦਾ ਹੋ ਰਿਹਾ ਵਾ। ਲੇਕਿਨ ਬਹੁਤ ਸਾਰੇ ਨੈਗੇਟਿਵ ਪੁਆਇੰਟਸ ਦੇ ਵਿੱਚੋਂ ਅਗਰ ਇੱਕ ਪੋਜ਼ਿਟਿਵ ਪੁਆਇੰਟ ਨਿਕਲ ਰਿਹਾ, ਸਾਨੂੰ ਉਹਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਤਨਕੀਦ ਇੱਕ ਆਪਣੀ ਜਗ੍ਹਾ ਤੇ, ਉਹਨਾਂ ਦੀ ਗਵਰਨਮੈਂਟ ਕਿੱਦਾਂ ਦੀ ਆ, ਉੱਥੇ ਹਾਲਾਤ ਕਿੱਦਾਂ ਦੇ ਆ, ਉੱਥੇ ਖਵਾਤੀਨ ਨਾਲ ਕਿੱਦਾਂ ਹੋ ਰਿਹਾ, ਉਹ ਅਸੀਂ ਕ੍ਰਿਟੀਸਾਈਜ਼ ਹਮੇਸ਼ਾ ਕਰਦੇ ਆ। ਲੇਕਿਨ ਇਹ ਇੱਕ ਅੱਛਾ ਪੁਆਇੰਟ ਹੈਗਾ ਕਿ ਇਸ ਅੱਛੇ ਪੁਆਇੰਟ ਨਾਲ ਟ੍ਰੇਡ ਹੋ ਰਹੀ ਹੈਗੀ ਹੈ ਤੇ ਅੱਛੇ ਤਰੀਕੇ ਨਾਲ ਟ੍ਰੇਡ ਹੋ ਰਹੀ ਹੈਗੀ ਹੈ। ਇਸੇ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਡਿਊਟੀ ਫ੍ਰੀ ਟੈਕਸ ਜਿਹੜਾ ਹੈਗਾ ਉਹ ਮੇਰੇ ਹਿਸਾਬ ਨਾਲ ਉਹਨੂੰ ਪ੍ਰਮੋਟ ਕਰਨਾ ਚਾਹੀਦਾ ਹੈਗਾ, ਤੇ ਦੋਸਤੀ ਬੱਸ ਸਰਵਿਸ ਜਿਹੜੀ ਹੈਗੀ ਇਸ ਤਰ੍ਹਾਂ ਚੱਲਦੀ ਰਹਿਣੀ ਚਾਹੀਦੀ ਜੀ। ਨਾਸਿਰ ਜੀ, ਇਮਰਾਨ ਖਾਨ ਤੇ ਮਿਲਟਰੀ ਦਾ ਕੀ ਰੇੜਕਾ ਚੱਲ ਰਿਹਾ? ਕਾਫੀ ਸਮੇਂ ਤੋਂ ਇਹਨਾਂ ਦੀ ਖਿੱਚੋਤਾਣ ਚੱਲ ਰਹੀ ਹੈ, ਕੀ ਕਾਰਨ ਨੇ? ਦੇਖੋ, ਇਹ ਮਸਲਾ ਛੋਟਾ ਜਿਹਾ ਮਸਲਾ ਸੀ ਕਿ ਇਹਦੇ ਪਿੱਛੇ ਬੜੀਆਂ ਲੰਬੀਆਂ ਕੁੰਡੀਆਂ ਹੈਗੀਆਂ ਨੇ, ਅਸੀਂ ਇੱਕ ਇੱਕ ਕਰਕੇ ਸੋਲਵ ਕਰਾਂਗੇ ਤੇ ਸ਼ਾਇਦ ਸਾਡੇ ਸਾਹਮਣੇ ਖੁੱਲ ਕੇ ਆਏ। ਤਹਿਰੀਕੇ ਤਾਲਿਬਾਨ TLP ਜਿਹੜੀ ਹੈਗੀ ਹੈ, ਪਹਿਲੇ ਉਹਨੂੰ ਕਾਲਦਮ ਕਰਾਰ ਦਿੱਤਾ ਗਿਆ। ਅਸੀਂ ਗੱਲ ਇੱਥੋਂ ਸ਼ੁਰੂ ਕਰਾਂਗੇ। ਪਹਿਲੇ ਉਹਨੂੰ ਕਾਲਦਮ ਕਰਾਰ ਦਿੱਤਾ ਗਿਆ। ਇੱਕ ਕਾਲਦਮ ਹੋਈ ਤਹਿਰੀਕ
ਉਹਨਾਂ ਦੇ ਗ੍ਰਿਫਤਾਰ ਹੋਏ ਬੰਦੇ ਕਿਹਨਾਂ ਨੇ ਉਹਨਾਂ ਨੂੰ ਚੁੱਕਿਆ। ਫਿਰ ਇੱਕ ਆਲਮਗੀਰ ਜਿਹੜੀ ਹੈਗੀ ਆ, ਇੱਕ ਪਾਕਿਸਤਾਨ ਦੀ ਸਭ ਤੋਂ ਵੱਡੀ ਤਹਿਰੀਕ ਫਿਰ ਚੱਲੀ, ਫਿਰ ਸੜਕਾਂ ਬੰਦ ਹੋਈਆਂ, ਫਿਰ ਤੋੜ ਫੋੜ ਹੋਈ, ਫਿਰ ਮਾਵਾਂ ਦੇ ਬੱਚੇ ਮਰੇ, ਫਿਰ ਪੁਲਿਸ ਵਾਲੇ ਮਰੇ। ਕਿੱਥੋਂ, ਕਿਉਂ? ਇਹ ਤੇ ਕਾਲਾਦਮ ਹੋਈ ਸੀ। ਫਿਰ ਇਸੇ ਜਿਹੜੀ TLP ਨੂੰ ਇਹਨਾਂ ਨੇ ਜਿਹੜੀ ਕਾਲਾਦਮ ਕਰਾਰ ਨਹੀਂ ਦੇ ਕੇ ਮੁਸਤਰਦ ਕਰਕੇ ਉਹਨਾਂ ਨੂੰ ਇਲੈਕਸ਼ਨ ਲੜਨ ਦੀ ਫਿਰ ਇਜਾਜ਼ਤ ਦੇ ਦਿੱਤੀ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ 2018 ਦੇ ਵਿੱਚ ਸਾਡੀ ਮੀਡੀਆ ਤੇ ਇੱਕ ਹਾਈਪ ਕ੍ਰੀਏਟ ਕੀਤੀ ਗਈ, ਮਜ਼ਹਬ ਕਾਰਡ ਖੇਲਿਆ ਗਿਆ ਕਿ ਨਵਾਜ਼ ਸ਼ਰੀਫ ਜਿਹੜਾ ਹੈਗਾ ਜਨਾਬ, ਉਹਨੇ ਖਤਮੇ ਨਬੂਵਤ ਦਾ ਬਿੱਲ ਜਿਹੜਾ ਹੈਗਾ ਉਹ ਪਾਸ ਨਹੀਂ ਕੀਤਾ ਹੈਗਾ। ਉਹ ਖਤਮੇ ਨਬੂਵਤ ਦੇ ਨਾਮ ਤੇ ਇਸ ਪਾਰਟੀ ਨੂੰ बढ़ोतरी दी गई, इस पार्टी ਨੂੰ ਤਾਂ ਲਿਆਂਦਾ ਗਿਆ, ਤਾਂ ਲਿਆ ਕੇ ਖਤਮੇ ਨਬੂਵਤ ਦੇ ਨਾਮ ਤੇ ਇਸ ਪਾਰਟੀ ਨੂੰ 12 ਲੱਖ ਵੋਟ ਮਿਲਿਆ। ਉਹ 12 ਲੱਖ ਵੋਟ ਨੂਨ ਲੀਗ ਦਾ, ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦਾ ਟੁੱਟਿਆ। ਫਾਇਦਾ ਕਿਹਨੂੰ ਹੋਇਆ? ਜਿਨ੍ਹਾਂ ਨੇ ਗਵਰਨਮੈਂਟ ਬਣਾਈ, PTI ਨੂੰ, ਪਾਕਿਸਤਾਨ ਤਹਿਰੀਕ ਇਨਸਾਫ ਨੂੰ। ਪਾਕਿਸਤਾਨ ਤਹਿਰੀਕ ਇਨਸਾਫ ਦੇ ਉਹੀ ਕਾਰਕੁਨ, ਪਾਕਿਸਤਾਨ ਤਹਿਰੀਕ ਇਨਸਾਫ ਦੇ ਉਹੀ MNA, ਮੈਂਬਰ ਆਫ ਨੈਸ਼ਨਲ ਅਸੈਂਬਲੀ, ਮੈਂਬਰ ਆਫ ਪ੍ਰੋਵਿੰਸ ਅਸੈਂਬਲੀ, ਜਿਹੜੇ ਆਪਣੇ ਫੋਟੋ ਦੇ ਨਾਲ ਲਾਉਂਦੇ ਸੀ ਮੁਜਾਹਿਦ ਖਤਮੇ ਨਬੂਵਤ, ਉਹੀ ਇਹਨਾਂ ਨੂੰ ਸੋਟੇ ਮਾਰ ਰਹੇ ਨੇ। ਕਿਉਂ ਮਾਰ ਰਹੇ ਨੇ? ਉਦੋਂ ਤੁਸੀਂ ਉਹਨਾਂ ਦੇ ਨਾਲ ਖੜੇ ਸੀ, ਉਦੋਂ ਤੁਸੀਂ ਕਹਿ ਰਹੇ ਸੀ ਕਿ ਨਵਾਜ਼ ਸ਼ਰੀਫ ਦੀ ਗਵਰਨਮੈਂਟ ਜਿਹੜੀ ਖਤਮੇ ਰਸੂਲ ਦੇ ਖਿਲਾਫ ਹੈਗੀ ਆ। ਹੁਣ ਤੁਸੀਂ ਜਿਹੜਾ ਹੈਗਾ ਉਹ ਖਤਮੇ ਨਬੂਵਤ ਦੇ ਲੋਕਾਂ ਨੂੰ ਫਿਰ ਮਾਰ ਰਹੇ ਹੋ। ਇੱਕ ਪੁਆਇੰਟ ਇਹ ਹੈਗਾ ਕਿ ਇਸ ਪਾਰਟੀ ਨੂੰ ਖਤਮ ਕਿੰਨੇ ਕੀਤਾ, ਇਸ ਪਾਰਟੀ ਨੂੰ ਫਿਰ ਕਿੰਨੇ ਬਣਾਇਆ, ਫਿਰ ਕਿੰਨੇ ਖਤਮ ਕੀਤਾ, ਹੁਣ ਫਿਰ ਕਿੰਨੇ ਨੂੰ ਚੁੱਕ ਕੇ ਲਿਆਂਦਾ। ਕਿੰਨੇ ਹਜ਼ਾਰ ਰੁਪਏ ਦੇ ਨੋਟ ਵੰਡੇ ਸੀ? ਕੌਣ ਸੀ? ਉਹ ਹਮੀਦ ਨੇ ਵੰਡੇ ਸੀ, ਜਿਹੜੇ ISPR ਸਾਹਿਬ ਦੇ ਕੈਂਡੀਡੇਟ ਹੈਗੇ ਸੀ ਉਹਨਾਂ ਨੇ। ਹੁਣ ਇਸ ਟਾਈਮ ਐਸਟੈਬਲਿਸ਼ਮੈਂਟ ਜਿਹੜੀ ਹੈਗੀ ਹੈ, ਐਸਟੈਬਲਿਸ਼ਮੈਂਟ ਨੂੰ ਹਮੇਸ਼ਾ ਉਹੀ ਬੰਦਾ ਤੰਗ ਕਰੇਗਾ ਜਿਹੜਾ ਉਹਨਾਂ ਦੀ ਤਾਬੇਦਾਰੀ ਨਹੀਂ ਕਰੇਗਾ, ਜਿਹੜੀ ਉਹਨਾਂ ਦੀ ਚਾਪਲੂਸੀ ਨਹੀਂ ਕਰੇਗਾ। ਹੁਣ ਖਾਨ ਦਾ ਸਾਨੂੰ ਨਹੀਂ ਪਤਾ ਇਸ ਟਾਈਮ ਵਿਜ਼ਨ ਕੀ ਆ, ਖਾਨ ਕੀ ਸੋਚਦਾ ਹੈ, ਇਮਰਾਨ ਖਾਨ ਕੀ ਸੋਚਦਾ ਹੈ, ਲੇਕਿਨ ਐਸਟੈਬਲਿਸ਼ਮੈਂਟ ਉੱਤੇ ਨਾਰਾਜ਼ ਹੈ। ਇੱਕ ਛੋਟਾ ਜਿਹਾ ਬਿੱਲ ਸੀ, ਇੱਕ ਛੋਟੀ ਜੀ ਸਾਈਨ ਜਿਹਨੂੰ ਕਹਿੰਦੇ ਇੱਕ ਸਿਗਨੇਚਰ ਸੀ, ਉਹਦੇ ਉੱਪਰ ਇੱਕ ਰੌਲਾ ਬਣ ਗਿਆ ਕਿ DG ISPR ਕੌਣ ਲੱਗੇਗਾ। ਗਵਰਨਮੈਂਟ ਦਾ ਮੌਕਫ ਹੋਰ ਸੀ, ਐਸਟੈਬਲਿਸ਼ਮੈਂਟ ਦਾ ਮੌਕਫ ਹੋਰ ਸੀ। ਐਸਟੈਬਲਿਸ਼ਮੈਂਟ ਕਹਿ ਰਹੀ ਸੀ ਕਿ ਨਹੀਂ ਹਮੀਦ ਨੂੰ ਲਗਾਉਣਾ ਹੈਗਾ, ਅਮੀਰ ਸਾਹਿਬ ਨੂੰ ਲਗਾਉਣਾ, ਜਦਕਿ ਗਵਰਨਮੈਂਟ ਦਾ ਜਿਹੜਾ ਮੌਕਫ ਹੈਗਾ ਸੀ ਉਹ ਹੋਰ ਚੱਲ ਰਿਹਾ ਸੀ। ਇਹਨਾਂ ਦੋਵਾਂ 'ਚ ਤਨਾਜ਼ਾ ਰਿਹਾ ਤਕਰੀਬਨ ਪਿਛਲੇ 8 ਤੋਂ 10 ਦਿਨ ਤੱਕ। ਇੱਕ ਫਾਈਲ ਵਜ਼ੀਰ ਆਜ਼ਮ ਦੇ ਆਫਿਸ 'ਚ ਪਈ ਰਹੀ, ਵਜ਼ੀਰ ਆਜ਼ਮ ਸਾਹਿਬ ਉਹਨੂੰ ਸਾਈਨ ਨਹੀਂ ਕਰ ਰਹੇ। ਉਸ ਤੋਂ ਬਾਅਦ ਅਗਰ ਸਾਈਨ ਹੋਇਆ ਤੇ ਵਜ਼ੀਰ ਆਜ਼ਮ ਨੇ ਆਪਣੀ ਮਰਜ਼ੀ ਦਾ ਹੀ ਬੰਦਾ ਲੈ ਕੇ ਆਂਦਾ। ਜਦੋਂ ਆਪਣੀ ਮਰਜ਼ੀ ਦਾ ਹੀ ਬੰਦਾ ਲੈ ਕੇ ਆਂਦਾ ਤੇ ਹੁਣ ਇੱਕ ਨਵਾਂ ਰੌਲਾ ਪੈ ਗਿਆ ਹੈਗਾ। ਇਹ ਨਵਾਂ ਰੌਲਾ ਕੀ ਹੈਗਾ ਕਿ ਐਸਟੈਬਲਿਸ਼ਮੈਂਟ ਦਾ ਹੱਥ ਪਿੱਛੇ ਹੈ ਜਾਂ ਨਹੀਂ ਹੈ, ਸਾਡੇ ਕੋਲ ਤਾਂ ਕੋਈ ਸਬੂਤ ਨਹੀਂ, ਲੇਕਿਨ ਐਸਟੈਬਲਿਸ਼ਮੈਂਟ ਹਰ ਚੀਜ਼ 'ਚ, ਹਰ ਗਵਰਨਮੈਂਟ 'ਚ ਨਜ਼ਰ ਆਂਦੀ ਹੈ। ਉਹ ਸਾਨੂੰ ਪਤਾ ਹੁੰਦਾ ਕਿ ਕਿਹੜਾ ਬੰਦਾ ਫੇਵਰੇਟ ਹੈ, ਕਿਹੜੇ ਬੰਦੇ ਨੇ ਆਣਾ, ਕਿਹੜੇ ਬੰਦੇ ਨੇ ਨਹੀਂ ਆਣਾ। ਇੱਕ ਮਿੰਟ ਦੇ ਵਿੱਚ ਤਖਤ ਜਿਹੜਾ ਹੈਗਾ ਉਹ ਉਲਟ ਜਾਂਦਾ ਹੈਗਾ। ਪਨਾਮਾ ਲੀਕਸ ਦਾ ਰੌਲਾ ਪਿਆ ਸੀ, ਕਿੱਥੇ ਗਈ ਪਨਾਮਾ ਲੀਕਸ? ਕੋਈ ਨਜ਼ਰ ਨਹੀਂ ਆ ਰਹੀ। ਨਵਾਜ਼ ਸ਼ਰੀਫ ਸਾਹਿਬ ਨੂੰ ਜਿਹੜਾ ਮੁਅੱਤਲ ਕਰ ਦਿੱਤਾ ਗਿਆ। ਮੈਂ ਨਿਊਟਰਲ ਹੋ ਕੇ ਬਿਨਾਂ ਕਿਸੇ ਪਾਰਟੀ ਤੋਂ ਗੱਲ ਕਰਾਂਗਾ। ਪਨਾਮਾ ਲੀਕਸ ਜਿੰਨੇ ਲੋਕ ਆਏ ਸੀ ਪਾਕਿਸਤਾਨੀ, ਉਹਨਾਂ ਦੇ ਕੇਸਿਸ ਦਾ ਕੀ ਬਣਿਆ? ਕਿੱਥੇ ਗਏ ਨੇ ਉਹ ਕੇਸਿਸ? ਸਿਰਫ ਇੱਕ ਬੰਦੇ ਨੂੰ ਡਿਸਕੁਆਲੀਫਾਈ ਕਰਨ ਵਾਸਤੇ ਮੀਡੀਆ ਨਾਲ ਖੇਡੀ ਗਈ। ਨਵਾਜ਼ ਸ਼ਰੀਫ ਨੂੰ ਫੁੱਲ ਗੰਦਾ ਕੀਤਾ ਗਿਆ, ਫੁੱਲ ਗੰਦਾ ਕਰਕੇ ਉਹਨੂੰ ਉਠਾਇਆ ਗਿਆ। ਹੁਣ ਨਵਾਜ਼ ਸ਼ਰੀਫ ਨੂੰ ਜਿਸ ਜੱਜ ਨੇ ਸਜ਼ਾ ਸੁਣਾਈ ਹੈ, ਉਹ ਜੱਜ ਕਹਿ ਰਿਹਾ ਕਿ ਮੇਰੇ ਕੋਲ ਇਹ ਬਿਆਨ ਦਿਲਵਾਇਆ ਗਿਆ ਕਿ ਜਿੰਨਾ ਚਿਰ ਇਲੈਕਸ਼ਨ ਤੋਂ ਪਹਿਲੇ ਮਰੀਮ ਨਵਾਜ਼ ਤੇ ਨਵਾਜ਼ ਸ਼ਰੀਫ ਦੋਵੇਂ ਰਿਹਾ ਨਹੀਂ ਹੋਣੇ ਚਾਹੀਦੇ। ਹੁਣ ਇਹ ਖਬਰਾਂ ਚੱਲ ਰਹੀਆਂ ਨੇ। ਹੁਣ ਨਵਾਜ਼ ਸ਼ਰੀਫ ਨੂੰ ਮਾਸੂਮ ਕੌਣ ਬਣਾ ਰਿਹਾ? ਪਹਿਲੇ ਉਹਨੂੰ ਜਿਹੜਾ ਗੱਦਾਰ ਕਿੰਨੇ ਬਣਾਇਆ? ਕੌਣ ਬਣਾ ਰਿਹਾ? ਇਹਦੇ ਪਿੱਛੇ ਕਿਹੜੀਆਂ ਕੁਫਤਾਂ ਨੇ? ਮੀਡੀਆ ਨੂੰ ਮੈਂ ਕਹਿ ਰਿਹਾ ਜਾ ਕੇ ਕਿ ਨਵਾਜ਼ ਸ਼ਰੀਫ ਨੂੰ ਜਿਹੜਾ ਜਨਾਬ ਤੁਸੀਂ ਮਾਸੂਮ ਕਰਾਰ ਦੇ ਦਿਓ ਜਾਂ ਤੁਸੀਂ ਉਹਨੂੰ ਗੱਦਾਰ ਕਰਾਰ ਦੇ ਦਿਓ। ਕੋਈ ਨਾ ਕੋਈ ਤਾਂ ਤਾਕਤਾਂ ਹੈਗੀਆਂ ਨਾ ਜਿਹੜੀਆਂ ਆਪਣੀ ਮਰਜ਼ੀ ਦੇ ਬੰਦੇ ਲੈ ਕੇ ਆ ਰਹੀਆਂ, ਆਪਣੀ ਮਰਜ਼ੀ ਦੇ ਬੰਦੇ ਹਟਾ ਰਹੀਆਂ। ਹੁਣ ਇੱਕ ਛੋਟੀ ਜੀ ਗੱਲ ਆ, ਓਵਰਸੀਜ਼ ਪਾਕਿਸਤਾਨੀ ਜਿਹੜੇ ਉਹਨਾਂ ਨੂੰ ਵੋਟ ਪਾਣੇ ਚਾਹੀਦੇ ਕਿ ਨਹੀਂ, ਇਹ ਰੌਲਾ ਬੜੀ ਦੇਰ ਤੋਂ ਚੱਲ ਰਿਹਾ, ਪਿਛਲੇ 10 ਸਾਲ ਤੋਂ ਚੱਲ ਰਿਹਾ। ਇਸ ਰੌਲੇ ਨੂੰ ਕਿਉਂ ਹਾਈਪ ਕ੍ਰੀਏਟ ਕੀਤੀ ਗਈ ਹੈ? ਇਸ ਰੌਲੇ ਤੇ ਕਿਉਂ ਪਾਰਲੀਮੈਂਟ 'ਚ ਸ਼ੋਰ ਸ਼ਰਾਬਾ ਹੋ ਰਿਹਾ? ਕਿਉਂ ਹੱਥਾਪਾਈ ਹੋ ਰਹੀ ਹੈ? ਸਿਰਫ ਇੱਕ ਵਜ੍ਹਾ ਹੈਗੀ ਆ ਕਿ EVM ਮਸ਼ੀਨਾਂ ਵੀ ਮਸਲਾ ਬਣੀਆਂ ਜੀ ਤੁਹਾਡੇ। ਜੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਜਿਹੜੀ ਉਹਦੇ ਹੱਕ 'ਚ ਕੋਈ ਵੀ ਨਹੀਂ ਹੈਗਾ, ਉਹਦੇ ਹੱਕ 'ਚ ਮੈਂ ਵੀ ਨਹੀਂ ਹੈਗਾ। ਟੈਕਨੋਲੋਜੀ ਹੈ, ਤੁਸੀਂ ਹੈਕ ਕਰਕੇ ਕੁਝ ਵੀ ਕਰ ਸਕਦੇ ਹੋ ਜੀ। ਤੁਹਾਡੇ ਤੇ ਮੋਬਾਈਲ ਫੋਨ ਹੈਕ ਹੋ ਜਾਂਦੇ ਹੈਗੇ ਨੇ, ਤੁਹਾਡੇ ਕੰਪਿਊਟਰ ਹੈਕ ਹੋ ਜਾਂਦੇ ਨੇ, ਕੋਈ ਛੋਟੀ ਜਿਹੀ ਮਸ਼ੀਨ ਹੈਕ ਨਹੀਂ ਹੋ ਸਕਦੀ। ਤੁਸੀਂ ਆਪਣੀ ਮਰਜ਼ੀ ਨਾਲ ਰਿਜ਼ਲਟਸ ਲੈ ਸਕਦੇ ਹੋ। ਹੁਣ ਸਾਡੇ ਇੱਥੇ ਜਿਹੜਾ ਉਹ ਆਬਾਦੀ ਜਿਹੜੀ ਇਸ ਟਾਈਮ 48% ਸਾਡੇ ਇੱਥੇ ਲਿਟਰੇਸੀ ਰੇਟ ਆ, 52% ਲੋਕ ਜਿਹੜੇ ਅਨਪੜ੍ਹ ਆ, ਉਹ ਅਨਪੜ੍ਹ ਲੋਕ ਉਸ ਮਸ਼ੀਨ ਨੂੰ ਕਿੱਦਾਂ ਇਸਤੇਮਾਲ ਕਰਨਗੇ? ਮਤਲਬ ਹੁਣ ਜਿਹੜੇ 52% ਲੋਕ ਪੜ੍ਹੇ ਲਿਖੇ ਨਹੀਂ ਹੈਗੇ, ਉਹਨਾਂ ਨੂੰ EVM ਮਸ਼ੀਨ ਤਾਂ ਕੀ ਪਤਾ ਹੈਗਾ? ਉਹ ਤੇ ਵਿਚਾਰੇ ਜਦੋਂ ਵੋਟ ਪਾਉਣ ਆਉਂਦੇ ਪਰਚੀ ਦੇ ਉੱਤੇ ਤਾਂ ਉਹਨੂੰ ਦੱਸਣਾ ਪੈਂਦਾ ਕਿ ਬਾਬਾ ਜੀ ਇਹ ਬੱਲਾ ਜੇ, ਇਹ ਇਮਰਾਨ ਖਾਨ ਦਾ ਜੇ, ਆਹ ਸ਼ੇਰ ਹੈ, ਇਹ ਨਵਾਜ਼ ਸ਼ਰੀਫ ਦਾ ਹੈ, ਆਹ ਤੀਰ ਹੈ, ਇਹ ਆਸਫ ਜ਼ਰਦਾਰੀ ਦਾ ਹੈਗਾ, ਪੀਪਲ ਪਾਰਟੀ ਦਾ ਹੈਗਾ, ਕਿਤੇ ਮੋਹਰ ਲਾਉਣੀ ਜੇ, ਉਹ ਦੱਸਣਾ ਪੈਂਦਾ ਹੈਗਾ। EVM ਮਸ਼ੀਨਾਂ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ, ਤੁਸੀਂ ਹਰ ਮਸ਼ੀਨ ਤੇ ਕਿੰਨੇ ਬੰਦੇ ਖਿਲਾਰੋਗੇ ਜੀ? ਭਾਰਤ ਦੇ ਵਿੱਚ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਜੀ, ਭਾਰਤ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਕਿਉਂਕਿ EVM ਮਸ਼ੀਨਾਂ ਦੇ ਵਿੱਚ ਕਪੜੇਬਾਜ਼ੀ ਬਹੁਤ ਹੈ। ਬਿਲਕੁਲ ਹਰ ਜਗ੍ਹਾ ਤੇ। ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਇਹਦੇ ਪਿੱਛੇ ਕਿਹੜੀਆਂ ਗੁਫਤਾਂ ਹੈਗੀਆਂ ਨੇ, ਕੌਣ ਲੋਕ ਨੇ ਜਿਹੜੀ ਏਦਾਂ ਛੋਟੇ ਇਸ਼ੂਜ਼ ਨੂੰ ਵਧਾ ਰਹੀਆਂ ਨੇ, ਛੋਟੇ ਇਸ਼ੂ ਨੂੰ ਜਿਹੜਾ ਹੈਗਾ ਉਹ ਹਵਾ ਦੇ ਰਹੀਆਂ ਹੈਗੀਆਂ ਨੇ। ਕਦੀ ਤਹਿਰੀਕ ਤਾਲਿਬਾਨ ਉੱਠ ਜਾਂਦੇ ਨੇ, ਐਵੇਂ ਉਹਨਾਂ ਦੇ
ਦਿਨ 'ਚ ਐਵੇਂ ਕਦੀ ਜਿਹੜਾ ਹੈਗਾ ਮਜ਼ਹਬ ਜਾਗ ਪੈਂਦਾ ਹੈਗਾ ਤੇ ਇਸ਼ਕ ਰਸੂਲ ਜਾਗ ਪੈਂਦਾ ਐਵੇਂ 2 ਮਿੰਟ ਦੇ ਵਿੱਚ ਹੀ। ਇਹ ਕੌਣ ਖੋਫਤਾ ਹੈਗੀਆਂ ਨੇ ਜਿਹੜੀਆਂ ਰੌਲਾ ਪਾ ਰਹੀਆਂ ਨੇ ਜਾਂ ਇਹ ਰੌਲਾ ਵਧਾ ਰਹੀਆਂ ਨੇ। ਇਹੀ ਆਪਣੀ ਮਨਪਸੰਦ ਬੰਦੇ ਜਿਹੜੇ ਹੁੰਦੇ ਨੇ ਉਹੀ ਚੱਲਦਾ ਆ ਰਿਹਾ ਨੇ ਪਿਛਲੇ ਜਿਹੜੇ 70-74 ਸਾਲਾਂ ਤੋਂ। ਮੈਨੂੰ ਇੰਡੀਆ ਦਾ ਨਹੀਂ ਪਤਾ ਹੈਗਾ, ਮੈਨੂੰ ਬਾਕੀ ਮੁਲਕਾਂ ਦਾ ਨਹੀਂ ਪਤਾ ਹੈਗਾ। ਸਾਡੇ ਮੁਲਕ ਦੇ ਵਿੱਚ ਉਹੀ ਬੰਦਾ ਆਉਂਦਾ ਹੈ ਜਿਹਨੂੰ ਜਿਤਵਾਉਣਾ ਹੁੰਦਾ ਹੈ, ਉਹਦੀ ਹਾਈਪ ਉਹਨੂੰ ਪਵਿੱਤਰ ਬਣਾਇਆ ਜਾਂਦਾ ਹੈ, ਉਹਨੂੰ ਪਾਕ ਬਣਾਇਆ ਜਾਂਦਾ ਨੇ, ਉਹਨੂੰ ਸਟੈਚੂ ਬਣਾ ਕੇ ਸਾਹਮਣੇ ਲਿਆ ਕੇ ਖੜਾ ਕਰ ਦਿੰਦੇ ਨੇ ਤੇ ਗਵਰਨਮੈਂਟ ਕੋਈ ਹੋਰ ਚਲਾ ਰਿਹਾ ਹੁੰਦਾ ਹੈ। ਤੇ ਉਹਦਾ ਇੱਕ ਸਭ ਤੋਂ ਵੱਡੀ ਚੀਜ਼ ਇਹ ਹੈਗੀ ਕਿ ਮੈਂ ਇੱਕ ਫਿਕਰ ਦੇ ਨਾਲ ਜਿਹੜਾ ਹੈਗਾ ਆਪਣੀ ਗੱਲ ਦਾ ਇਖਤਤਾਮ ਕਰਾਂਗਾ ਕਿ ਬਹੁਤ ਵੱਡੇ ਸਕਾਲਰ ਨੇ, ਇੱਕ ਬਹੁਤ ਵੱਡੇ ਫਿਲਾਸਫਰ ਨੇ ਗੱਲ ਕਿਹਾ ਸੀ ਕਿ ਅਗਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਅਸਲ ਹੁਕਮਰਾਨ ਕੌਣ ਹੈ ਤੇ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਕਿਹੜੇ ਤਬਕੇ ਦੇ ਉੱਤੇ ਤਨਕੀਦ ਨਹੀਂ ਕਰ ਸਕਦੇ, ਕਿਹੜੇ ਤਬਕੇ ਨੂੰ ਕ੍ਰਿਟਿਸਾਈਜ਼ ਨਹੀਂ ਕਰ ਸਕਦੇ। ਤੁਸੀਂ ਜਿਹਦੇ ਉੱਪਰ ਕ੍ਰਿਟਿਸਾਈਜ਼ ਨਾ ਕਰ ਸਕਦੇ ਉਹੀ ਤੁਹਾਡਾ ਅਸਲ ਹੁਕਮਰਾਨ ਹੈ। ਸਾਡੇ ਮੀਡੀਆ ਤੇ ਗੱਲ ਹੀ ਨਹੀਂ ਹੁੰਦੀ ਇਹਨਾਂ ਤਾਕਤਾਂ ਦੀ, ਇਹਨਾਂ ਤਾਕਤਾਂ ਦੀ ਗੱਲ ਹੀ ਹੁੰਦੀ ਹੈ ਕਿ ਕੌਣ ਹੈ। ਬਹੁਤ ਸ਼ੁਕਰੀਆ ਨਾਸਿਰ ਅਲੀ ਜੀ। ਉਮੀਦ ਕਰਦੇ ਹਾਂ ਕਿ ਕੱਲ ਦਾ ਦਿਨ ਹੋਵੇਗਾ ਜਿਹੜਾ ਸਾਡੇ ਸਾਰੇ ਜਿੰਨੇ ਵੀ ਪਾਕਿਸਤਾਨੀ ਭਰਾ ਭੈਣ, ਜਿੰਨੇ ਵੀ ਇੰਡੀਆ ਦੇ ਵਿੱਚ ਭੈਣ ਭਰਾ ਮਿਲਾਪ ਹੋਵੇਗਾ, ਉੱਥੇ ਗੁਰਦੁਆਰਾ ਸਾਹਿਬ ਨਤਮਸਤਕ ਹੋਣਗੇ। ਜਿੰਨੇ ਵੀ ਭੈਣ ਭਰਾ ਸਾਡੇ ਗਏ ਨੇ ਕਿਸੇ ਵੀ ਮੁਲਕ ਤੋਂ, ਜਿੰਨੇ ਵੀ ਸਰਦਾਰ ਪੰਜਾਬੀ ਭਰਾ ਵੱਸਦੇ ਨੇ, ਸਿੱਖ ਸਮੁਦਾਇ ਵੱਸਦੇ ਨੇ, ਉਹਨਾਂ ਲਈ ਬੜੀ ਖੁਸ਼ੀ ਦੀ ਗੱਲ ਹੈ ਜੀ। ਕੱਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ। ਨਾਸਿਰ ਅਲੀ ਜੀ, ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਕੱਲ ਦੇ ਲਈ ਜੀ। ਬਹੁਤ ਸ਼ੁਕਰੀਆ ਜੀ। ਕੱਲ ਅਸੀਂ ਜ਼ਰੂਰ ਜਿਹੜਾ ਹੈਗਾ ਉਹ ਲਾਈਵ ਕਾਲ ਦੇ ਜ਼ਰੀਏ ਜਿਹੜਾ ਅਸੀਂ ਗੁਰਦੁਆਰਾ ਨਨਕਾਣਾ ਸਾਹਿਬ ਜਿਹੜੀ ਹੈਗਾ ਉਹ ਅਸੀਂ ਤੁਹਾਨੂੰ ਦੀਦਾਰ ਕਰਾਵਾਂਗੇ, ਲੋਕਾਂ ਦੀ ਚਹਿਲ ਪਹਿਲ ਵੀ ਦਿਖਾਵਾਂਗੇ ਆਪਣੇ ਕੈਮਰੇ ਦੇ ਜ਼ਰੀਏ। ਜ਼ਰੂਰ, ਬਿਲਕੁਲ ਜੀ। ਧੰਨਵਾਦ ਜੀ ਤੁਹਾਡਾ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।